ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਜਦੋਂ ਤੁਸੀਂ ਇਹਨਾਂ ਗੱਲਾਂ ਬਾਬਤ ਲੋਕਾਂ ਨੂੰ ਦੱਸਦੇ ਰਹਿੰਦੇ ਆ ਜਾਂ ਚਰਚਾ ਕਰਦੇ ਰਹਿੰਦੇ, ਤਾਂ ਤੁਹਾਡੇ ਵਰਗੇ ਪੱਤਰਕਾਰਾਂ ਸਮੇਤ ਕਈ ਹੋਰਾਂ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ, ਟਰੋਲ ਕੀਤਾ ਜਾਂਦਾ, ਮਜ਼ਾਕ ਉਡਾਇਆ ਜਾਂਦਾ ਹਰ ਤਰੀਕੇ ਦਾ। ਪਰ ਹੁਣ ਇੱਕ ਰਿਪੋਰਟ ਆਈ ਹੈ। ਇਹ ਰਿਪੋਰਟ ਦੇ ਵਿੱਚ ਖੁਲਾਸਾ ਇਹ ਹੋਇਆ ਕਿ ਮਾਨ ਦੀਆਂ ਹੀ ਕੋਠੀਆਂ ਚੋਂ ਮਾਨ ਸਰਕਾਰ ਦੀ ਹੋ ਰਹੀ ਹੈ ਖੂਫੀਆ ਨਿਗਰਾਨੀ। ਹੁਣ ਮੇਰੀ ਸਮਝੋ ਗੱਲ ਇਹ ਬਾਹਰ ਹੈ ਵੀ ਮੁੱਖ ਮੰਤਰੀ ਸਾਹਿਬ ਕੋਲੇ ਤਾਂ ਕੋਠੀ ਇੱਕ ਹੈ, ਤੇ ਫਿਰ ਕੋਠੀਆਂ ਚੋਂ ਖੂਫੀਆ ਨਿਗਰਾਨੀ ਕਿਵੇਂ ਹੋ ਗਈ? ਪ੍ਰਵੀਨ ਜੀ, ਇਹ ਚਰਚਾ ਪੰਜਾਬ ਦੇ ਵਿੱਚ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਰਾਘਵ ਚੱਡਾ ਦੀ ਐਂਟਰੀ ਹੋ ਗਈ ਸੀ ਪੰਜਾਬ 'ਚ। ਜੀ ਜੀ। ਤੇ ਰਾਘਵ ਚੱਡਾ ਦੇ ਰੂਪ 'ਚ ਸਰਕਾਰ ਬਣਨ ਤੋਂ ਬਾਅਦ ਜਿਵੇਂ ਉਸਨੂੰ ਰਾਜ ਸਭਾ ਭੇਜਣਾ ਤੇ ਫਿਰ ਉਸਨੂੰ ਚੇਅਰਮੈਨ ਲਾਉਣ ਦੀ ਲਈ ਕਵਾਇਦ ਚਲਾਉਣਾ। ਬੇਸ਼ੱਕ ਉਹ ਰਸਮੀ ਤੌਰ ਤੇ ਚੇਅਰਮੈਨ ਨਹੀਂ ਬਣੇ, ਪਰ ਓਵਰਆਲ ਉਹੀ ਚੇਅਰਮੈਨ ਨੇ ਸਾਰੇ ਪੰਜਾਬ ਦੇ। ਜੀ ਤੇ ਉਹਨਾਂ ਦੀ ਟੀਮ ਹੀ ਪੰਜਾਬ ਸਾਰਾ ਕੁਝ ਦੇਖ ਰਹੀ ਹੈ। ਇਹ ਲੰਬੇ ਸਮੇਂ ਤੋਂ ਪੰਜਾਬ ਦੀ ਸਿਆਸਤ 'ਚ ਚਰਚਾ ਚੱਲ ਰਹੀ ਹੈ। ਫਿਰ ਕੋਠੀ ਅਲਾਟ ਦਾ ਮਾਮਲਾ ਆਇਆ ਕਿ ਜੀ ਉਹਨਾਂ ਦੀ ਕੋਠੀ 'ਚ ਬਕਾਇਦਾ ਮਤਲਬ ਬੈਰਕਾਂ ਬਣੀਆਂ ਨੇ, ਟਾਵਰਾਂ ਬਣੀਆਂ ਨੇ, ਸੁਰੱਖਿਆ ਘੇਰਾ ਬਣਿਆ। ਖੂਬ ਚਰਚਾ ਚੱਲੀ। ਫਿਰ ਚਰਚਾ ਚੱਲੀ ਜੀ ਮੁੱਖ ਮੰਤਰੀ ਦੇ ਨਾਂ ਤੇ ਇੱਕ ਕੋਠੀ ਹੈ ਜੀ, ਉਸ ਕੋਠੀ 'ਚ ਪੂਰਾ ਦਿੱਲੀ ਦਾ ਤੰਤਰ ਬੈਠਾ ਜੀ, ਮੀਡੀਆ ਬੈਠਾ ਜੀ, ਗੱਡੀਆਂ ਦੇ ਕਾਫਲੇ ਜੀ ਮੁੱਖ ਮੰਤਰੀ ਵਾਲੇ ਉਹਨਾਂ ਨਾਲ ਚੱਲਦੇ। ਸੋ ਇਹ ਚਰਚਾਵਾਂ ਅਧਿਕਾਰੀਆਂ 'ਚ, ਸਿਆਸੀ ਗਲਿਆਰਿਆਂ 'ਚ ਖੂਬ ਚੱਲਦੀ ਆ ਰਹੀ ਹੈ। ਉਹਦੀ ਗਾਹੇ ਬਗਾਏ ਕਈ ਤੱਥ, ਕਈ ਰਿਪੋਰਟਾਂ, ਕਈ ਹਕੀਕਤ ਵੀ ਸਾਹਮਣੇ ਆਉਂਦੀਆਂ ਰਹੀਆਂ। ਬਿਲਕੁਲ ਸਹੀ। ਪਰ ਅੱਜ ਆਪਾਂ ਜਿਸ ਹਵਾਲੇ ਨਾਲ ਗੱਲ ਕਰ ਰਹੇ ਹਾਂ, ਅਜੀਤ ਅਖਬਾਰ ਦੀ ਪਹਿਲੇ ਪੰਨੇ ਤੇ ਹਰਕਮਲਜੀਤ ਭਾਜੀ ਹੋਰਾਂ ਦੀ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਠੀਕ ਹੈ। ਉਹਨਾਂ ਨੇ ਇੱਕ ਮਤਲਬ ਅੰਕੜਾ ਭਰਪੂਰ, ਤੱਥ ਭਰਪੂਰ, ਘਟਨਾਵਾਂ ਦੇ ਹਵਾਲੇ ਨਾਲ ਬਿਨਾਂ ਅਧਿਕਾਰੀਆਂ ਦੇ ਨਾਮ ਛਾਪੇ ਰਿਪੋਰਟ ਜਨਤਕ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ 1 ਜਾਂ 2 ਨਹੀਂ 5 ਕੋਠੀਆਂ ਨੇ। ਤੇ ਉਹਨਾਂ 5 ਕੋਠੀਆਂ ਚੋਂ ਇੱਕ ਕੋਠੀ 'ਚ ਮੁੱਖ ਮੰਤਰੀ ਸਾਹਿਬ ਖੁਦ ਰਹਿੰਦੇ ਨੇ ਜੀ। ਇੱਕ ਕੋਠੀ ਦੇ ਵਿੱਚ ਉਹਨਾਂ ਦਾ ਆਮਲਾ ਫਾਲਾ, ਸਾਰਾ ਸਟਾਫ, ਦੇਖ ਰੇਖ ਜੋ ਉਹਨਾਂ ਦੀ ਲੋੜ ਹੈ ਉਹਦੇ ਲਈ ਵਰਤੀ ਜਾਂਦੀ ਆ। ਠੀਕ ਹੈ। 3 ਕੋਠੀਆਂ ਕਹਿੰਦੇ ਦਿੱਲੀ ਦੇ ਹਵਾਲੇ ਨੇ, ਦਿੱਲੀ ਦੀਆਂ ਟੀਮਾਂ ਦੇ ਹਵਾਲੇ ਨੇ। ਤੇ ਉਹ ਦਿੱਲੀ ਦੀਆਂ ਟੀਮਾਂ ਪੜਦਿਆਂ ਓਲੇ ਰਹਿ ਕੇ ਕੀ ਕਰਦੀਆਂ ਨੇ, ਇਹ ਜਾਣਕਾਰੀ ਮੁੱਖ ਮੰਤਰੀ ਸਾਹਿਬ ਨੂੰ ਵੀ ਨਹੀਂ। ਪਰ ਹਰਕਮਲਜੀਤ ਭਾਜੀ ਹੋਰਾਂ ਦੀ ਅਜੀਤ ਦੀ ਇਹ ਰਿਪੋਰਟ ਕਹਿੰਦੀ ਆ ਕਿ ਉਸ ਕੋਠੀਆਂ ਚੋਂ ਨਿਕਲ ਕੇ ਬੰਦੇ ਸਰਕਾਰੀ ਮੀਟਿੰਗਾਂ 'ਚ ਬੈਠਦੇ ਨੇ। ਠੀਕ ਹੈ। ਵੱਡੇ ਅਧਿਕਾਰੀਆਂ ਨਾਲ ਬੈਠਦੇ ਨੇ, ਮੰਤਰੀਆਂ ਦੀਆਂ ਬੈਠਕਾਂ 'ਚ ਹਾਜ਼ਰ ਹੁੰਦੇ ਨੇ, ਜਿਹੜਾ ਕਿ ਸੰਵਿਧਾਨਕ ਤੌਰ ਤੇ ਗੈਰ ਕਾਨੂੰਨੀ ਹੈ, ਸੰਵਿਧਾਨਕ ਤੌਰ ਤੇ ਸਹੀ ਨਹੀਂ ਹੈ। ਠੀਕ ਹੈ। ਜਿਹੜਾ ਇੱਕ ਐਕਟ ਹੈ ਕਿ ਆਫੀਸ਼ੀਅਲ ਸੀਕ੍ਰੇਟ ਐਕਟ, ਇਹ ਉਹਦੀ ਸਿੱਧੀ ਉਲੰਘਣਾ ਹੈ। ਜੀ ਜੀ। ਕਿ ਮੈਂ ਪੰਜਾਬ ਦੇ, ਦੇਸ਼ ਦੇ ਹੱਕਾਂ ਨੂੰ ਆਪਣੇ ਇਸ ਅਹੁਦੇ ਦੀ ਸੰਵਿਧਾਨਕ ਵਰਤੋਂ ਕਰਦਿਆਂ ਸਾਰਾ ਕੁਝ ਗੁਪਤ ਰੱਖੂੰਗਾ, ਇਹ ਉਹਦੀ ਸਿੱਧੀ ਉਲੰਘਣਾ ਕਿ ਮੰਤਰੀ ਤੋਂ ਪਹਿਲਾਂ ਸਰਕਾਰੀ ਫਾਈਲ ਦਿੱਲੀ ਵਾਲੀ ਟੀਮ ਫਰੋਲ ਰਹੀ ਹੁੰਦੀ ਹੈ ਤੇ ਉਸ ਅਫਸਰ ਦੇ ਸਾਹਮਣੇ ਫਰੋਲ ਰਹੀ ਹੁੰਦੀ ਹੈ, ਜਿਹੜਾ ਅਫਸਰ ਜਾਣਦਾ ਵੀ ਨਹੀਂ ਕਿ ਇਹ ਬੰਦਾ ਕੌਣ ਹੈ। ਹੁਣ ਹਰਕਮਲਜੀਤ ਭਾਜੀ ਹੋਰਾਂ ਦੀ ਜੇਕਰ ਮੈਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਇਹ ਅਜੀਤ ਦੀ ਰਿਪੋਰਟ ਹੈ। ਠੀਕ ਹੈ। ਤੇ ਅੱਜ ਕੱਲ ਅਜੀਤ ਦਾ 36 ਦਾ ਅੰਕੜਾ ਸਰਕਾਰ ਨਾਲ ਜੀ ਹੈ। ਇਸ ਲਈ ਇਹ ਵੀ ਮੰਨਿਆ ਜਾ ਸਕਦਾ ਕਿ ਇਹ ਤਾਂ ਜਾਣ ਕੇ ਇਸ ਤਰ੍ਹਾਂ ਦੀ ਖਬਰ ਪ੍ਰਕਾਸ਼ਿਤ ਕਰਦੇ ਨੇ ਕਿ ਸਰਕਾਰ ਨੂੰ ਇਹਨਾਂ ਦੀ ਬਣਦੀ ਨਹੀਂ। ਸਵਾਲ ਇਹ ਹੈ ਕਿ ਜੇਕਰ ਇਹ ਖਬਰ ਆਈ ਹੈ ਤਾਂ ਸਰਕਾਰ ਇਹਦਾ ਸਪਸ਼ਟੀਕਰਨ ਦੇਵੇ, ਇਹਦਾ ਪੱਖ ਰੱਖੇ ਕਿ ਹਾਂ ਇਹ ਚੀਜ਼ ਨਹੀਂ ਹੈ, ਝੂਠ ਹੈ ਫਿਰ। ਜੀ ਜੀ। ਸੋ ਇਸ ਲਈ ਮੈਂ ਰਿਪੋਰਟ ਰੱਖ ਰਿਹਾ ਜੀ। ਹਰਕਮਲਜੀਤ ਹੋਰਾਂ ਦੀ ਰਿਪੋਰਟ ਕਹਿੰਦੀ ਕਿ ਦਿੱਲੀ ਤੋਂ ਆਏ ਮਾਹਿਰਾਂ ਦਾ ਪੰਜਾਬ ਪ੍ਰਸ਼ਾਸਨ ਦਖਲ ਚਰਚਾ ਦਾ ਵਿਸ਼ਾ ਬਣਿਆ ਹੋਇਆ। ਠੀਕ ਹੈ। ਤੇ ਮੁੱਖ ਸਕੱਤਰ ਤੇ ਦੂਜੇ ਸੀਨੀਅਰ ਅਧਿਕਾਰੀਆਂ ਨਾਲ ਇਹ ਸਿੱਧੀਆਂ ਮੀਟਿੰਗਾਂ ਕਰਦੇ ਨੇ, ਸਿੱਧੀਆਂ ਉਹਨਾਂ ਮੀਟਿੰਗਾਂ ਸ਼ਾਮਲ ਹੁੰਦੇ ਨੇ। ਪ੍ਰਸ਼ਾਸਨ ਨੂੰ ਦਿਸ਼ਾ ਦੇਣ ਤੇ ਨੀਤੀਗਤ ਫੈਸਲਿਆਂ ਲਈ ਕੌਣ ਅਧਿਕਾਰਤ ਹੈ, ਕਿਸੇ ਨੂੰ ਨਹੀਂ ਪਤਾ ਕਹਿੰਦੇ। ਠੀਕ ਹੈ। ਉਹ ਕਹਿੰਦੇ ਜੀ ਕੁਝ ਕਥਿਤ ਮਾਹਰ, ਇਹ ਆਪਣੇ ਆਪ ਨੂੰ ਮਾਹਰ ਦੱਸਦੇ ਨੇ, ਅਸੀਂ ਜਿਹੜੀ ਮੀਟਿੰਗ 'ਚ ਬੈਠੇ ਹਾਂ ਅਸੀਂ ਇਸ ਵਿਸ਼ੇ ਦੇ ਮਾਹਰ ਹੈ, ਸਾਡੀ ਨਿਯੁਕਤੀ ਦਿੱਲੀ ਤੋਂ ਹੋਈ ਹੈ, ਕੇਜਰੀਵਾਲ ਤੇ ਰਾਘਵ ਚੱਡਾ ਜੀ ਨੇ ਕੀਤੀ ਵੀ ਹੈ ਕਹਿੰਦੇ। ਠੀਕ ਹੈ। ਕਥਿਤ ਮਾਹਰ ਕਹਿੰਦੇ ਪੰਜਾਬ ਪ੍ਰਸ਼ਾਸਨ ਨੂੰ ਦਿਸ਼ਾ ਵੀ ਦਿੰਦੇ ਨੇ ਤੇ ਉਹਨਾਂ ਦੇ ਨੀਤੀ ਘਾੜੇ ਵੀ ਬਣੇ ਹੋਏ ਨੇ, ਨੀਤੀਆਂ ਵੀ ਇਹ ਘੜਦੇ ਨੇ। ਮੰਤਰੀਆਂ ਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਸਿੱਧੀਆਂ ਬੈਠਕਾਂ ਕਰਦੇ ਨੇ, ਉਹਨਾਂ ਬੈਠਕਾਂ 'ਚ ਵਿਚਾਰ ਵਟਾਂਦਰਾ ਕਰਦੇ ਨੇ, ਆਪਣੀ ਰਾਏ ਰੱਖਦੇ ਨੇ ਤੇ ਚਾਹੁੰਦੇ ਨੇ ਕਿ ਜੋ ਅਸੀਂ ਨਸੀਹਤ ਦਿੱਤੀ ਆ ਉਹੀ ਲਾਗੂ ਹੋਵੇ। ਤੇ ਇਹੀ ਨਹੀਂ ਕਹਿੰਦੇ, ਸਰਕਾਰੀ ਫਾਈਲਾਂ ਵੀ ਫਰੋਲਦੇ ਨੇ, ਜਿਹੜਾ ਇਹਨਾਂ ਨੂੰ ਬਿਲਕੁਲ ਵੀ ਅਧਿਕਾਰ ਨਹੀਂਗਾ। ਵਿਭਾਗੀ ਫਾਈਲਾਂ ਵੀ ਫਰੋਲਦੇ ਨੇ। ਤੇ ਇਹ ਕਹਿੰਦੇ ਕਿ ਸਾਡੇ ਅਦਾਰੇ ਨਾਲ ਗੱਲ ਕਰਦਿਆਂ, ਇਸ ਅਖਬਾਰ ਨਾਲ, ਅਜੀਤ ਨਾਲ ਗੱਲ ਕਰਦਿਆਂ ਕਈ ਉੱਚ ਅਧਿਕਾਰੀਆਂ ਨੇ ਗੱਲ ਮੰਨੀ ਕਿ ਹਾਂ ਜੀ ਇਹ ਸਾਡੀਆਂ ਮੀਟਿੰਗਾਂ 'ਚ ਸਿੱਧੇ ਆ ਕੇ ਬਹਿ ਜਾਂਦੇ ਨੇ ਤੇ ਅਸੀਂ ਕਹਿੰਦੇ ਜਾਣਦੇ ਵੀ ਨਹੀਂ ਹੁੰਦੇ। ਅਧਿਕਾਰੀ ਕਹਿੰਦੇ ਅਸੀਂ ਜਾਣਦੇ ਵੀ ਨਹੀਂ ਹੁੰਦੇ ਕਿ ਵਿਅਕਤੀ ਕੌਣ ਹੈ, ਇਹਦਾ ਕੀ ਉਹਦਾ ਕੀ ਰੁਤਬਾ ਹੈ, ਕਿਸ ਨਾਤੇ ਬੈਠਾ ਮੀਟਿੰਗ 'ਚ।
ਤੇ ਕਹਿੰਦੇ ਇਹ ਸਾਰਾ ਕੁਝ ਕਥਿਤ ਮਾਹਰ ਆਪਣੀ ਫਿਰ ਰਾਏ ਰੱਖਦੇ ਨੇ, ਮੰਤਰੀ ਉਹਨਾਂ ਨੂੰ ਪੁੱਛ ਕੇ ਫੈਸਲੇ ਲੈਂਦੇ ਨੇ, ਉਹਨਾਂ ਦੇ ਕਹੇ ਤੇ ਬੋਲਦੇ ਨੇ, ਤੇ ਕਹਿੰਦੇ ਸਿੱਧਾ ਜੀ ਆਫੀਸ਼ੀਅਲ ਜਿਹੜਾ ਸੀਕ੍ਰੇਟ ਐਕਟ ਹੈ ਉਹਦੀ ਵੀ ਉਲੰਘਣਾ ਤੇ ਸੰਵਿਧਾਨਕ ਤੌਰ ਤੇ ਵੀ ਗਲਤ ਹੈ। ਫਿਰ ਦੂਸਰਾ ਪਹਿਲੂ ਇਹਦੇ ਵਿੱਚ ਆਇਆ, ਉਹ ਕਹਿੰਦੇ ਕਿ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਮਾਹਿਰਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਪਿਛਲੀਆਂ ਸਰਕਾਰਾਂ ਵੀ ਲੈਂਦੀਆਂ ਰਹੀਆਂ ਨੇ। ਠੀਕ ਹੈ। ਮੰਨ ਲਓ ਕੈਪਟਨ ਅਮਰਿੰਦਰ ਦੀ ਸਰਕਾਰ ਹੈ, ਮੰਨ ਲਓ ਬਾਦਲਾਂ ਦੀ ਸਰਕਾਰ ਹੈ, ਮੰਨ ਲਓ ਸੁਖਬੀਰ ਬਾਦਲ ਨੇ, ਮੰਨ ਲਓ ਚੰਨੀ ਨੇ ਜਾਂ ਹੋਰ ਮੰਤਰੀ ਨੇ, ਕਹਿੰਦੇ ਉਹ ਮਾਹਿਰਾਂ ਦੀ ਜਾਂ ਕਿਸੇ ਵਿਸ਼ੇ ਦੇ ਨਿਪੁੰਨ ਵਿਅਕਤੀ ਦੀ ਰਾਏ ਲੈਂਦੇ ਰਹੇ ਨੇ, ਉਹਨਾਂ ਦੀਆਂ ਸੇਵਾਵਾਂ ਲੈਂਦੇ ਰਹੇ ਨੇ। ਪਰ ਉਹ ਕਿਵੇਂ ਲੈਂਦੇ ਨੇ? ਕਹਿੰਦੇ ਮੰਤਰੀ ਨੇ, ਮੁੱਖ ਮੰਤਰੀ ਨੇ ਕਿਸੇ ਵਿਸ਼ੇ ਤੇ ਚਰਚਾ ਕਰ ਲਈ, ਮਾਹਿਰ ਨੂੰ ਖੁਦ ਸੱਦ ਲਿਆ, ਠੀਕ ਹੈ, ਜਾਂ ਉਹਨਾਂ ਕੋਲ ਖੁਦ ਪਹੁੰਚ ਕਰ ਲਈ, ਜੀ, ਉਹਦੇ ਨਾਲ ਜੋ ਬਣਿਆ ਉਹਦੇ ਵਿੱਚੋਂ ਕੁਝ ਪੁਆਇੰਟ ਨੋਟ ਕਰਕੇ ਫਿਰ ਉਹ ਆ ਕੇ ਸਾਡੀ ਮੀਟਿੰਗ ਸਾਡੇ ਨਾਲ ਵਿਚਾਰਦੇ, ਨਾ ਕਿ ਮਾਹਿਰ ਨੂੰ ਨਾਲ ਲੈ ਕੇ ਆਉਂਦੇ ਨੇ। ਅੱਛਾ, ਠੀਕ ਹੈ, ਜੀ। ਕਿ ਇਸ ਲਈ ਕਹਿੰਦੇ ਕਿ ਉਹ ਸਲਾਹ ਲਈ ਜਾਂਦੀ ਸੀ, ਉਹਨਾਂ ਦੀ ਰਾਏ ਲਈ ਜਾਂਦੀ ਸੀ, ਪਰ ਉਹ ਮੰਤਰੀ ਪੱਧਰ ਤੇ ਸੀ, ਅਧਿਕਾਰੀਆਂ ਨੂੰ ਹੁਕਮ ਦੇਣ ਵਾਲੇ ਪੱਧਰ ਤੇ ਨਹੀਂ ਹੋਈ ਕਦੇ। ਠੀਕ ਹੈ। ਕਹਿੰਦੇ ਇਹ ਪਹਿਲਾ ਮੌਕਾ ਹੈ ਕਿ ਏਦਾਂ ਸਿੱਧਾ ਬੈਠਕਾਂ ਦੇ ਵਿੱਚੋਂ ਆਉਂਦੇ ਨੇ। ਅਸਲ 'ਚ ਕੀ ਹੈ, ਪਿਛਲੇ ਦਿਨੀ ਪ੍ਰਵੀਨ ਜੀ ਇੱਕ ਟਰੱਕ ਯੂਨੀਅਨ ਤੇ ਕਿਸਾਨੀ ਮਸਲਿਆਂ ਦੇ ਉੱਤੇ ਨਾ ਇੱਕ ਬੈਠਕ ਸੀ ਜੀ। ਉਸ ਬੈਠਕ ਦੇ ਵਿੱਚ ਇੱਕ ਨਵਲ ਅਗਰਵਾਲ ਨਾਂ ਦੇ ਵਿਅਕਤੀ ਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਜੀ ਹੋਈਆਂ। ਉਹ ਮੀਟਿੰਗ 'ਚ ਬੈਠੇ ਦੀਆਂ ਉਹ ਫੋਟੋਆਂ, ਮਤਲਬ ਕਿ ਕੌਣ ਹੈ ਜੀ, ਕਿਹੜੀ ਉਹਦੇ ਨਾਲ ਬੈਠਾ, ਸੋ ਫੋਟੋਆਂ ਖੂਬ ਵਾਇਰਲ ਹੋਈਆਂ। ਤਦ ਤੋਂ ਇਹ ਮੁੱਦਾ ਹੋਰ ਭਖਿਆ। ਸੋ ਉਸ ਹਵਾਲੇ ਨਵਲ ਅਗਰਵਾਲ ਤੇ ਉਹਦੇ ਸਾਥੀਆਂ ਦੀ ਫੋਟੋਆਂ ਜਦੋਂ ਜਨਤਕ ਹੋਈਆਂ, ਤਦ ਉਸ ਤੋਂ ਬਾਅਦ ਮੈਨੂੰ ਲੱਗਦਾ ਹਰਕਮਲਜੀਤ ਜੀ ਹੋਰਾਂ ਨੇ ਇਸ ਤੇ ਫਿਰ ਘੋਖ ਪੜਤਾਲ ਸ਼ੁਰੂ ਕੀਤੀ। ਤਦ ਇਹ ਤੱਥ ਸਾਹਮਣੇ ਆਏ ਕਿ ਮੁੱਖ ਮੰਤਰੀ ਸਾਹਿਬ ਦੇ ਨਾਂ ਦੇ ਉੱਤੇ 1 2 ਨਹੀਂ 5 ਕੋਠੀਆਂ ਨੇ। ਉਹਨਾਂ 5 ਕੋਠੀਆਂ ਦੀ ਵਰਤੋਂ ਚੋਂ 2 ਕੋਠੀਆਂ ਮੁੱਖ ਮੰਤਰੀ ਹੋਰੀ ਵਰਤ ਰਹੇ ਨੇ ਜੀ, ਚੋਂ ਇੱਕ ਖੁਦ ਤੇ ਇੱਕ ਉਹਨਾਂ ਦਾ ਅਮਲਾ ਫਾਲਾ ਜਾਂ ਅਧਿਕਾਰੀ। 3 ਕੋਠੀਆਂ ਕਹਿੰਦੇ ਸਿੱਧੀ ਉਹਨਾਂ ਦੀ ਦਿੱਲੀ ਦੀਆਂ ਸਲਾਹਕਾਰ ਟੀਮਾਂ, ਦਿੱਲੀ ਦੇ ਮਾਹਰ ਉਹਨਾਂ ਦੇ ਕਬਜ਼ੇ ਹੇਠ ਹੈ ਜੀ। ਤੇ ਉਹ ਕਹਿੰਦੇ ਪੜਦੇ ਓਲਿਓਂ ਰਹਿ ਕੇ ਨੀਤੀਆਂ ਵੀ ਘੜਦੇ ਨੇ ਤੇ ਉੱਥੋਂ ਹੀ ਸਰਕਾਰ ਦੇ ਉੱਤੇ ਨਜ਼ਰਸਾਨੀ ਰੱਖਦੇ ਨੇ। ਨਜ਼ਰਸਾਨੀ ਦਾ ਫਾਰਮੂਲਾ ਇੱਥੋਂ ਤੱਕ ਦੇਖ ਲਓ ਕਿ ਵਿੱਤ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਇਸ ਅਖਬਾਰ ਦੇ ਹਵਾਲੇ ਨਾਲ ਇਹ ਦਮ ਭਰਿਆ ਕਿ ਐਕਟੀ ਬਜਟ ਵੀ ਉੱਥੋਂ ਹੀ ਬਣ ਕੇ ਆਉਣਾ, ਦਿੱਲੀ ਤੋਂ ਬਜਟ ਦੇ ਫੈਸਲੇ ਵੀ ਉਹ ਕਰਨਗੇ ਜੀ। ਅੱਛਾ, ਤੇ ਇੱਥੋਂ ਹਿਸਾਬ ਲਾ ਲਓ। ਫਿਰ ਇਹਦਾ ਮਤਲਬ ਪੂਰੀ ਨਜ਼ਰਸਾਨੀ ਹੋ ਰਹੀ ਹੈ, ਖੁਫੀਆ ਤੰਤਰ ਦੇ ਹਿਸਾਬ ਨਾਲ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ। ਸੇ ਮਾਨ ਸਾਹਿਬ ਫਿਰ ਸਿਰਫ ਮੱਥੇ ਟੇਕਣ ਲਈ ਰਹਿ ਗਏ, ਮਾਨ ਸਾਹਿਬ ਫਿਰ ਭਾਸ਼ਣ ਦੇਣ ਲਈ ਰਹਿ ਗਏ, ਮਾਨ ਸਾਹਿਬ ਸਿਰਫ ਫੋਟੋਆਂ ਖਿਚਾਉਣ ਲਈ ਰਹਿ ਗਏ, ਮਾਨ ਸਾਹਿਬ ਸਿਰਫ ਇਸ਼ਤਿਹਾਰਾਂ ਦੇ ਵਿੱਚ ਹੱਥ ਜੋੜ ਕੇ ਦਿਖਣ ਲਈ ਰਹਿ ਗਏ। ਕੌਣ ਲੈ ਰਿਹਾ ਨੀਤੀਗਤ ਫੈਸਲੇ? ਸੋ ਇਸ ਲਈ ਇਹ ਵੱਡਾ ਸਵਾਲ ਖੜਾ। ਇਹ ਖਬਰ ਦਮ ਭਰਦੀ ਆ। ਉਹ ਕਹਿੰਦੇ ਕਿ 90 ਤੋਂ ਵੱਧ ਅਧਿਕਾਰੀਆਂ ਨੂੰ ਵੱਡੀਆਂ ਤਨਖਾਹਾਂ ਦੇ ਕੇ ਲੋਕ ਸੰਪਰਕ 'ਚ ਬਿਠਾਇਆ ਹੋਇਆ। ਠੀਕ ਹੈ, 90 ਵਿਭਾਗ ਦਾ ਉਹਨਾਂ ਨੇ ਹਵਾਲਾ ਦਿੱਤਾ। ਕਹਿੰਦੇ ਲੋਕ ਸੰਪਰਕ ਵਿਭਾਗ 'ਚ 90 ਬੰਦੇ ਦਿੱਲੀ ਤੋਂ ਲਿਆ ਕੇ ਬਿਠਾ ਦੇ। ਅਸਲ ਦੇ ਵਿੱਚ ਇੱਕ ਨਾ ਨਿਗਮ ਸੀਗਾ ਲੋਕ ਸੰਪਰਕ ਵਿਭਾਗ ਦਾ, ਜਿਹੜਾ ਇੱਕ ਤਰ੍ਹਾਂ ਨਾਲ ਬੰਦ ਪਿਆ ਸੀ। ਉਸ ਨਿਗਮ ਨੂੰ ਬਹਾਲ ਕਰਕੇ ਉਹਦੇ 'ਚ ਐਂਟਰੀ ਕਰਾਤੀ ਨਾ 90 ਬੰਦਿਆਂ ਦੀ। ਤਨਖਾਹ ਪੰਜਾਬ ਦੇ ਖਜ਼ਾਨੇ 'ਚ ਜਾ ਰਹੀ ਹੈ। ਵਾਹ, ਖੋਰਾ ਪੰਜਾਬ ਦੇ ਖਜ਼ਾਨੇ ਨੂੰ ਲੱਗ ਰਿਹਾ। ਜਿਹੜੇ ਅਧਿਕਾਰੀ ਉਰੇ ਤੈਨਾਤ ਨੇ, ਪਬਲਿਕ ਰਿਲੇਸ਼ਨ ਅਧਿਕਾਰੀ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦੀ ਕਿ ਖਬਰ ਕੀ ਭੇਜਣੀ ਹੈ ਕੀ ਨਹੀਂ, ਉਹ ਫੈਸਲਾ ਲੈ ਰਹੇ ਨੇ ਦਿੱਲੀ ਵਾਲੇ। ਸੋ ਇਸ ਲਈ ਕਹਿੰਦੇ ਇੱਥੋਂ ਹਵਾਲਾ ਲਾ ਲਓ ਕਿ ਜੀ ਇੱਕ ਵਿਭਾਗ 'ਚ ਆ ਕੁਛ ਹੈ ਤੇ ਬਾਕੀ ਵਿਭਾਗਾਂ 'ਚ ਕਿਹੋ ਜਿਹੀ ਦਖਲ ਹੋਊਗੀ ਜੀ। ਤੇ ਇਹ ਤੱਥ ਦੱਸਦੇ ਨੇ। ਤੇ ਉਹ ਕਹਿੰਦੇ ਕਿ ਅਫਸਰਸ਼ਾਹੀ ਦਾ ਇਹ ਵੀ ਕਹਿਣਾ ਕਿ ਜਿਹੜੀ ਐਕਸਾਈਜ਼ ਪਾਲਿਸੀ ਆ ਹੈ ਨਾ, ਉਹਨੂੰ ਲੈ ਕੇ ਮਤਲਬ ਕਿ ਇਹ ਸਾਰੇ ਫੈਸਲੇ, ਸਾਰੀਆਂ ਨੀਤੀਆਂ, ਸਾਰੀਆਂ ਬੈਠਕਾਂ ਦਿੱਲੀ ਹੋਈਆਂ ਕਹਿੰਦੇ ਜੀ। ਤੇ ਹੁਣ ਫੈਸਲੇ ਦਿੱਲੀ ਹੋਏ ਤੇ ਕਹਿੰਦੇ ਤਲਬ ਅਫਸਰਾਂ ਉਰੇ ਵਾਲੇ ਨੂੰ ਕਰੀ ਜਾਂਦੇ ਨੇ ਕਿ ਤੰਗ ਅਸੀਂ ਹੋ ਰਹੇ ਹਾਂ। ਜਿਹੜੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਨੇ, ਪੜਚੋਲ ਕਰ ਰਹੀਆਂ ਨੇ। ਸੋ ਕਹਿੰਦੇ ਕਿ ਅਫਸਰ ਅਧਿਕਾਰੀ ਜਿਨ੍ਹਾਂ ਨੂੰ ਪਤਾ ਵੀ ਨਹੀਂ ਗਾ ਕਿ ਫਾਈਲ ਤੇ ਕੀ ਲਿਖਿਆ ਕੀ ਨਹੀਂ, ਕੀ ਫੈਸਲਾ ਲਿਆ ਜਾ ਰਿਹਾ, ਤੇ ਉਹ ਕਹਿੰਦੇ ਹੁਣ ਅਸੀਂ ਪੁੱਛਗਿੱਛ ਕਰਿਆ। ਸੋ ਇੱਥੋਂ ਹਿਸਾਬ ਲੱਗਦਾ ਕਿ ਦਿੱਲੀ ਚਲਾ ਰਹੀ ਹੈ, ਕੇਜਰੀਵਾਲ ਰਾਘਵ ਚੱਡਾ ਚਲਾ ਰਹੇ ਨੇ। ਸੋ ਕੌਣ ਸਰਕਾਰ ਚਲਾ ਰਿਹਾ ਤੇ ਕਿਹੜੀਆਂ ਕੋਠੀਆਂ 'ਚੋਂ ਸਰਕਾਰ ਚੱਲ ਰਹੀ ਹੈ, ਤੇ ਜਿਹਦੀਆਂ ਕੋਠੀਆਂ 'ਚ ਸਰਕਾਰ ਚੱਲਦੀ ਹੈ ਉਹਦੇ ਹੀ ਕੰਮਾਂ ਤੇ ਨਜ਼ਰਸਾਨੀ ਰੱਖੀ ਜਾ ਰਹੀ ਹੈ। ਸੋ ਇੱਥੋਂ ਹਿਸਾਬ ਲਾ ਲਓ ਕਿ ਇਹ ਪੂਰੀ ਤਰ੍ਹਾਂ ਨਾਲ ਦਿੱਲੀ ਦਾ ਕਬਜ਼ਾ ਹੋ ਗਿਆ, ਕੇਜਰੀਵਾਲ ਦੀ ਟੀਮ ਦਾ ਕਬਜ਼ਾ ਹੋ ਗਿਆ। ਇਹ ਸੰਵਿਧਾਨਕ ਤੌਰ ਤੇ ਵੀ ਗਲਤ ਹੈ, ਇਖਲਾਕੀ ਤੌਰ ਤੇ ਵੀ ਗਲਤ ਹੈ। ਜੀ। ਮਤਲਬ ਜਿਹੜੀਆਂ ਚੀਜ਼ਾਂ ਪਹਿਲਾਂ ਆਪਾਂ ਗੱਲਾਂ ਕਰਦੇ ਰਹੇ ਹਾਂ, ਉਹ ਚੀਜ਼ਾਂ ਹੌਲੀ-ਹੌਲੀ ਹੁਣ ਪ੍ਰਤੱਖ ਹੋਣ ਲੱਗ ਪਈਆਂ। ਇਹ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ। ਦੇਖਦੇ ਹਾਂ ਇਹਦੇ ਤੇ ਮਾਨ ਸਾਹਿਬ ਕੀ ਖੰਡਨ ਕਰਦੇ, ਕਿਉਂਕਿ ਸਰਕਾਰ ਦੀ ਰਿਪੋਰਟ ਹੋਵੇ ਤੇ ਸਰਕਾਰ ਨੂੰ ਖੰਡਨ ਕਰਨਾ ਚਾਹੀਦਾ। ਵੈਸੇ ਬਿਲਕੁਲ, ਆਪਾਂ ਤਾਂ ਹੀ ਕਿਹਾ ਕਿ ਜੇਕਰ ਉਹਨੂੰ ਲੱਗਦਾ ਕਿ ਸਾਡੀ ਇਹ ਵਿਰੋਧੀ ਧਿਰ ਹੈ ਜੀ, ਹੁਣ ਤਾਂ ਸਾਡੀ ਅਖਬਾਰ, ਉਹਨਾਂ ਨੂੰ ਇਹ ਲੱਗਦਾ ਜਾਂ ਅਸੀਂ ਇਸ਼ਤਿਹਾਰ ਨਹੀਂ ਦਿੰਦੇ ਤਾਂ ਇਹੀ ਜੀ ਖਬਰ ਹੈ, ਤੇ ਫਿਰ ਇਹ ਤੱਥਾਂ ਦਾ ਖੰਡਨ ਕਰਨਾ ਜਾਂ ਅਸਲੀ ਤੱਥ ਸਾਹਮਣੇ ਲੈਣ, ਜੇਕਰ ਅਜਿਹਾ ਨਹੀਂ ਹੈ। ਸੋ ਜੇ ਕਿਤੇ ਅੱਗ ਲੱਗੀ ਹੈ ਤਾਂ ਹੀ ਧੂੰਆਂ ਨਿਕਲਿਆ ਨਾ ਜੀ। ਕੁਛ ਤਾਂ ਹੈ ਨਾ।
ਬਿਲਕੁਲ, ਬਿਲਕੁਲ। ਦੂਜੀ ਗੱਲ ਇਹ ਹੈ ਸ਼ਰਮਾ ਜੀ ਕਿ ਮੀਡੀਆ ਹਮੇਸ਼ਾ ਵਿਰੋਧੀ ਧਿਰ ਦੀ ਭੂਮਿਕਾ 'ਚ ਹੀ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜਾ ਨਾਲ ਹੀ ਲੱਗ ਗਿਆ, ਨਾਲ ਹੀ ਚੱਲ ਪਿਆ, ਉਹ ਮੀਡੀਆ ਕਾਹਦਾ ਰਹਿ ਗਿਆ? ਜਿਹੜਾ ਲੋਕਾਂ ਦਾ ਲੋਕਾਂ ਥੋੜਾ ਦੀ ਹੋਇਆ ਫਿਰ। ਹਾਂ, ਜਿਹੜਾ ਸਰਕਾਰ ਨੂੰ ਜਗਾਊਗਾ, ਅਕਸਰ ਵਿਰੋਧੀ ਤਾਂ ਸਰਕਾਰ ਨੂੰ ਉਹੀ ਲੱਗੂਗਾ ਨਾ, ਸਰਕਾਰ ਨੂੰ ਐਕਸਪੋਜ਼ ਕਰੂਗਾ, ਸਰਕਾਰ ਨੂੰ ਮਜਬੂਰ ਕਰੂਗਾ ਚੰਗੀਆਂ ਪਾਲਿਸੀਆਂ ਬਣਾਉਣ ਵਾਸਤੇ।